ਇੱਕ ਤਾਂ ਵਿਆਹ ਦੇ ਵਿੱਚ ਤੇ ਇੱਕ ਮੇਲੇ 'ਚ ਜਿੰਨੀਆਂ ਮਰਜ਼ੀ ਜਲੇਬੀਆਂ ਖਾਓ ਕਦੇ ਸ਼ੂਗਰ ਨਹੀਂ ਹੁੰਦੀ। 90 ਸਾਲ ਦੀ ਉਮਰ। 90 ਸਾਲ ਦੀ ਉਮਰ। ਕੰਪੀਟੀਸ਼ਨ ਲਾਣੇ ਦੇ ਵੀ ਤਿਆਰ थे ग्राउंड 'ਚ ਅੱਜ। ਹਾਂ ਇਹ ਕਹਿੰਦੇ ਉਹ 85 ਸਾਲਾਂ ਦੱਸਿਆ ਅਸੀਂ ਹਾਂ ਭੰਗੜਾ ਪਾਉਣਾ ਪਵਾ ਦੇਣਾ ਸੀ ਜੀ ਅੱਜ। ਇਹ 90 ਸਾਲ ਵਾਲਾ ਛੱਡਣਾ ਸੀ 85 ਵਾਲੇ ਨਾਲ। ਹਾਂ ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਅੱਜ ਆਪਾਂ ਪੰਜਾਬੀ ਰੇਡੀਓ ਐਸਏ ਦੀ ਟੀਮ ਪਹੁੰਚੀ ਹੈ ਮੰਟੀਕਾ ਵਿਖੇ, ਜਿੱਥੇ ਪੰਜਾਬੀ ਅਮਰੀਕਨ ਐਸੋਸੀਏਸ਼ਨ ਮੰਟੀਕਾ ਵੱਲੋਂ 12ਵਾਂ ਵਿਸਾਖੀ ਦਾ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਦੇ ਵਿੱਚ ਹਰ ਤਰ੍ਹਾਂ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਦਾ ਹਰ ਟੀਮ ਦਾ ਹਰ ਤਰੀਕੇ ਦਾ ਸਹਿਯੋਗ ਹੈ, ਪਰ ਇੱਥੇ ਵੀਰਾਂ ਨੇ ਜਲੇਬੀਆਂ ਦਾ ਲੰਗਰ ਲਾਇਆ ਹੋਇਆ। ਉਹ ਟੀਮ ਜਲੇਬੀਆਂ ਦਾ ਲੰਗਰ ਲਾਉਣ ਵਾਲੀ ਟੀਮ ਸਾਡੇ ਨਾਲ ਮੌਜੂਦ ਹੈ, ਜਿਹੜੀ ਗਰਮ ਜਲੇਬੀਆਂ ਸੰਗਤ ਨੂੰ ਖਿਡਾਰੀਆਂ ਨੂੰ ਛਕਾ ਰਹੀ ਹੈ। ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਭਾਈ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਸੋ ਸਭ ਤੋਂ ਪਹਿਲਾਂ ਤੁਹਾਡਾ ਬੜਾ ਧੰਨਵਾਦ ਆ ਜੋ ਸਾਡੇ ਸਟਾਲ ਤੇ ਚੱਲ ਕੇ ਆਏ ਆ ਜੀ ਜੀ। ਸੋ ਸਾਡੇ ਇਹ 12ਵਾਂ ਵਿਸਾਖੀ ਦਾ ਮੇਲਾ ਆ। ਠੀਕ ਹੈ ਜੀ। ਸੋ ਅਸੀਂ ਇਹ ਰਲ ਕੇ ਅਸੀਂ ਜਲੇਬੀ ਦਾ ਲੰਗਰ ਲਾਉਂਦੇ ਆ ਸਾਰੇ ਜਣੇ। ਠੀਕ ਹੈ ਜੀ। ਸੋ ਨਾਲ ਸਾਡੇ ਪੈਮ ਵਾਲੇ ਹੁੰਦੇ ਆ, ਜ਼ਿਆਦਾ ਕਰਕੇ ਅਸੀਂ 5-6 ਜਣੇ ਆ ਜਿਹੜੇ ਇੱਥੇ ਸਾਰੇ ਕੰਮ ਕਰਦੇ ਆ। ਠੀਕ ਹੈ ਜੀ। ਸੋ ਇੱਕ ਟੀਮ ਵਰਕ ਕਰਕੇ ਅਸੀਂ ਸਾਰੇ ਜਣੇ ਇੱਕ ਫ੍ਰੀ ਜਲੇਬੀਆਂ ਲਾਉਂਦੇ ਆ। ਠੀਕ ਹੈ। ਤੇ ਜਿਹੜੇ ਵੀ ਸਾਰੀ ਸੰਗਤ ਆਉਂਦੀ ਆ ਹਾਂਜੀ ਤੇ ਇੰਡੀਆ ਵਾਲਾ ਜਿਹੜਾ ਵਿਸਾਖੀ ਦਾ ਮੇਲਾ ਦੇਖਣ ਤੇ ਸਾਰਿਆਂ ਨੂੰ ਜਲੇਬੀਆਂ ਪਸੰਦ ਹੁੰਦੀਆਂ ਤੇ ਉਹ ਸਾਰੇ ਜਣ ਛਕਣ। ਹਾਂਜੀ ਬਿਲਕੁਲ। ਸੋ ਇਸ ਕਰਕੇ ਅਸੀਂ ਸਾਰੇ ਨੇ ਫ੍ਰੀ ਲਾਉਣੇ। ਹਾਂਜੀ ਬਿਲਕੁਲ। ਸੋ ਇਹ ਵੀ ਜ਼ਰੂਰੀ ਹੈ ਜੀ, ਗਰਮ ਜਲੇਬੀਆਂ ਆਪਾਂ ਉੱਥੇ ਛਕਦੇ ਰਹੇ ਹਾਂ। ਸਾਰਿਆਂ ਦੀ ਖਿੱਚ ਹੁੰਦੀ ਸੀ। ਕਈ ਬੰਦੇ ਦਾ ਸ਼ੂਗਰ ਦੇ ਬਾਵਜੂਦ ਵੀ ਰਹਿ ਨਹੀਂ ਸਕਦੇ। ਨਹੀਂ ਰਹਿ ਸਕਦੇ। ਜਲੇਬੀ ਹਰ ਇੱਕ ਨੂੰ ਪਸੰਦ ਆ। ਹੈਗੀ ਸਵੀਟ ਇਦਾਂ ਦੀ ਆ ਵੀ ਹਰ ਬੰਦਾ ਖਾਣਾ ਪਸੰਦ ਕਰਦਾ। ਤੇ ਉਹ ਸ਼ੂਗਰ ਹੁੰਦੇ ਆ ਵੀ ਅਗਲੇ ਕਹਿੰਦੇ ਇੱਕ ਵੀ ਖਾ ਲਓ। ਤੇ ਇਸ ਕਰਕੇ ਅਸੀਂ ਸਾਰਿਆਂ ਦੇ ਕਰਦੇ ਆ। ਸੋ ਅਸੀਂ ਸਾਡੇ ਗੁਰਰਤਨ ਸਿੰਘ ਹੈ। ਹਾਂਜੀ ਠੀਕ ਹੈ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਸਵਾਈ ਖਾਲਸਾ ਵਾਹਿਗੁਰੂ ਫਤਿਹ। ਮੈਂ ਰਤਨਦੀਪ ਸਿੰਘ ਢਿੱਲੋਂ ਹੀ। ਹਾਂਜੀ ਹਾਂ ਇਹ ਕਾਫੀ ਦੇਰ ਹੋ ਗਈ ਇਹ ਮੇਲੇ ਚੱਲਦੇ ਨੂੰ, ਜਿੱਦਾਂ ਪਾਮ ਦੇ ਨਾਮ ਤੇ ਨਾਲ ਪੰਜਾਬੀ ਅਮਰੀਕਨ ਐਸੋਸੀਏਸ਼ਨ ਕਰਵਾਉਂਦੇ। ਇੱਕ ਤਰ੍ਹਾਂ ਦਾ ਵੀ ਸਾਨੂੰ ਪਿੰਡੂ ਯਾਦ ਆ ਜਾਂਦੀ ਹੈ, ਜਿੱਦਾਂ ਪਿੰਡੂ ਮਾਹੌਲ ਆਪਣਾ, ਇੱਕ ਸੱਭਿਆਚਾਰ ਆਪਣਾ, ਛੋਟੀਆਂ ਗੇਮਾਂ ਤੇ ਨਾਲ ਜਿੱਦਾਂ ਮੇਲਾ ਟਾਈਪ ਇੱਕ ਹੋ ਜਾਂਦਾ ਨਾ, ਜਿੱਦਾਂ ਵਿਸਾਖੀ ਦਾ ਮੇਲਾ, ਉਹ ਪੰਜਾਬ ਵਾਲੀ ਯਾਦ ਸਾਨੂੰ ਇੱਥੇ ਜੁੜ ਜਾਂਦੀ ਹੈ। ਤੇ ਤੁਹਾਡਾ ਵੀ ਬਹੁਤ ਧੰਨਵਾਦ, ਤੁਸੀਂ ਹਰੇਕ ਸਾਲ ਆਉਨੇ ਆ। ਠੀਕ ਹੈ ਜੀ, ਥੈਂਕ ਯੂ। ਤੇ ਆਸ ਕਰਦੇ ਆ ਵੀ ਤੁਸੀਂ ਵੀ ਆਪਣੀ ਜਿਹੜੀ ਪੰਜਾਬੀ ਰੇਡੀਓ ਆ, ਆਪਣੀ ਜਿਹੜੀ ਜ਼ਿੰਮੇਵਾਰੀ ਆ ਪੰਜਾਬੀ ਦੇ ਪ੍ਰਤੀ, ਸਿੱਖ ਕੌਮ ਦੇ ਪ੍ਰਤੀ, ਥੈਂਕ ਯੂ ਜੀ, ਤੇ ਉਹ ਨਿਭਾਉਂਦਾ ਰਹੂਗਾ। ਅਸੀਂ ਤੁਹਾਡੇ ਤੋਂ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਾਡੀ ਕਮੇਟੀ ਦੇ ਵਿੱਚ ਗੁਰਰਤਨ ਸਿੰਘ ਢਿੱਲੋਂ ਜੀ। ਠੀਕ ਹੈ ਜੀ। ਪਵਿੱਤਰ ਸਿੰਘ ਬੈਂਸ। ਹਾਂਜੀ ਬਾਈ ਹੋਰਾਂ ਨੂੰ। ਹਾਂਜੀ ਸੋ ਸਾਡੇ ਹਾਂਜੀ ਠੀਕ ਹੈ ਜੀ। ਹਾਂਜੀ ਇਹ ਸਾਡੇ 5-6 ਜਣੇ ਅਸੀਂ। ਠੀਕ ਹੈ ਜੀ। ਜ਼ਿਆਦਾ ਕਰਕੇ ਮੋਰੇ ਹੋ ਕੇ ਕਰਦੇ ਆ। ਠੀਕ ਹੈ, ਥੈਂਕ ਯੂ। ਸੋ ਸਾਨੂੰ ਇਹਨਾਂ ਦਾ ਬੜਾ ਸਹਿਯੋਗ ਹੁੰਦਾ ਸਾਰਿਆਂ ਦਾ, ਤੇ ਰਲ ਕੇ ਸਾਰੇ ਕੁਝ ਕਰਦੇ ਆ। ਜੀ ਜੀ ਬਿਲਕੁਲ। ਸੋ ਅਸੀਂ ਤਾਂ ਸਾਰਿਆਂ ਨੂੰ ਅਪੀਲ ਕਰਦੇ ਆ ਵੀ ਤਾਜ਼ੀਆਂ ਜਲੇਬੀਆਂ ਖਾਓ ਤੇ ਛਕੋ, ਗਰਮ ਆ ਕੇ ਤੇ ਆਨੰਦ ਮਾਣੋ। ਕੀ ਨਾਮ ਹੈ ਜੀ ਤੁਹਾਡਾ? ਅਮਰੀਕ ਸਿੰਘ। ਠੀਕ ਹੈ, ਛਕਦੇ ਹੋ ਆਪ ਵੀ? ਮੈਂ ਕਿਹਾ ਜੀ ਛਕਾ ਵੀ ਰਹੇ ਨੇ, ਛਕ ਰਹੇ ਆ। ਠੀਕ ਹੈ ਜੀ। ਕਿਆ ਬਹਿ ਜਾਵੇ, ਬਹੁਤ ਵਧੀਆ ਟੇਸਟ ਆ। ਠੀਕ ਹੈ ਜੀ। ਕਿਆ ਬਤਾ ਜੀ, ਬੜੀ ਖੁਸ਼ੀ ਦੀ ਗੱਲ ਆ। ਸਾਡੇ ਸੱਭਿਆਚਾਰ 'ਚ ਇਦਾਂ ਦੇ ਪ੍ਰੋਗਰਾਮ ਹੁੰਦੇ ਰਹਿਣ ਤੇ ਗਾਹਾਂ ਵੱਧ ਚੜ ਕੇ ਹੋਰ ਹਿੱਸਾ ਲੈਣ। ਠੀਕ ਹੈ, ਥੈਂਕ ਯੂ। ਹਾਂਜੀ ਕੀ ਨਾਮ ਹੈ? ਹਾਂਜੀ ਕਰਨੈਲ ਸਿੰਘ ਬਰਾੜ ਜੀ। ਠੀਕ ਹੈ ਜੀ ਬਰਾੜ ਸਾਹਿਬ, ਦੱਸੋ ਅੱਜ ਦੇ ਮੇਲੇ ਬਾਰੇ ਕਿਵੇਂ ਲੱਗਦਾ? ਬਹੁਤ ਵਧੀਆ ਜੀ, ਅਸੀਂ ਹਰ ਸਾਲ ਇੱਥੇ ਆਉਂਦੇ ਆ। ਹਾਂਜੀ ਅਸੀਂ ਖਾਸ ਕਰਕੇ ਤੁਹਾਡੇ ਰੇਡੀਓ ਵਾਲੇ ਬਹੁਤ ਧੰਨਵਾਦ ਹੈ। ਅਸੀਂ ਤੁਹਾਡੇ ਰੇਡੀਓ ਦੇ ਜੋ ਤੋਂ ਸ਼ੁਰੂ ਹੋਇਆ ਉਸ ਤੋਂ ਪਹਿਲਾਂ ਦੇ ਪ੍ਰਸ਼ੰਸਕ ਹੈ। ਹਾਂਜੀ ਅਸੀਂ ਹਮੇਸ਼ਾ ਸੁਣਦੇ ਹਾਂ, ਹਮੇਸ਼ਾ ਬਹੁਤ ਅੱਛਾ ਪ੍ਰੋਗਰਾਮ ਹੁੰਦਾ ਤੁਹਾਡਾ ਤੇ ਅਸੀਂ ਬਹੁਤ ਧੰਨਵਾਦੀ ਹਾਂ। ਅੱਜ ਤੁਸੀਂ ਗੱਲ ਕੀਤੀ ਜਲੇਬੀਆਂ ਲੰਗਰ ਦੀ ਵੀ ਭਾਈ ਕਿਤੇ ਕਿਸੇ ਨੂੰ ਸ਼ੂਗਰ ਤਾਂ ਨਹੀਂ ਹੁੰਦੀ। ਇੱਕ ਤਾਂ ਵਿਆਹ ਦੇ ਵਿੱਚ ਤੇ ਇੱਕ ਮੇਲੇ 'ਚ ਜਿੰਨੀਆਂ ਮਰਜ਼ੀ ਜਲੇਬੀਆਂ ਖਾਓ ਕਦੇ ਸ਼ੂਗਰ ਨਹੀਂ ਹੁੰਦੀ। ਗੁਰਬਚਨ ਸਿੰਘ। ਹਾਂਜੀ ਹਾਂਜੀ ਬਿਲਕੁਲ। ਛਕਦੇ ਆ ਜਲੇਬੀਆਂ ਆਪ ਵੀ? ਬਹੁਤ ਵਧੀਆ। ਹਾਂ ਠੀਕ ਹੈ। ਬਹੁਤ ਖੁਸ਼ੀ ਦੀ ਗੱਲ ਹੈ। ਜਲੇਬੀ ਇੱਕ ਐਸੀ ਦੀ ਡਿਸ਼ ਹੈ ਜਿਹੜੀ ਸਦੀਆਂ ਤੋਂ ਸੀਨੀਅਰ ਸਿਟੀਜ਼ਨ ਅੱਜ ਮੇਲੇ 'ਚ ਆਏ, 90 ਸਾਲ ਦੀ ਉਮਰ। 90 ਸਾਲ ਦੀ ਉਮਰ। ਕੰਪੀਟੀਸ਼ਨ ਲਾਣੇ ਦੇ ਵੀ ਤਿਆਰ थे ग्राउंड 'ਚ ਅੱਜ। ਹਾਂ ਇਹ ਕਹਿੰਦੇ ਉਹ 85 ਸਾਲਾਂ ਦੱਸਿਆ ਅਸੀਂ ਹਾਂ ਭੰਗੜਾ ਪਾਉਣਾ ਪਵਾ ਦੇਣਾ ਸੀ ਜੀ ਅੱਜ। ਇਹ 90 ਸਾਲ ਵਾਲਾ ਛੱਡਣਾ ਸੀ 85 ਵਾਲੇ ਨਾਲ। ਹਾਂ ਸੋ ਇਹ ਚੜ੍ਹਦੀ ਕਲਾ ਜਿਹੜੀ ਹੈਗੀ ਹੈ। ਹਾਂਜੀ ਸੋ ਇਹ ਸਾਰੇ ਇੰਨਾ ਪਿਆਰ ਕਰਦੇ ਨੇ, ਪੰਜਾਬੀ ਰੇਡੀਓ ਐਸਏ ਦੀ ਟੀਮ ਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਨੇ, ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ। ਔਰ ਇਹ ਪੰਜਾਬੀਆਂ ਦੀ ਵੰਨਗੀ ਹੈ, ਇੱਕ ਪੰਜਾਬੀਆਂ ਦੀ ਡਿਸ਼ ਹੈ ਜਲੇਬੀ, ਗਰਮ ਜਲੇਬੀ। ਕਿਸੇ ਖੇਡ ਮੇਲੇ ਦੇ ਵਿੱਚ ਕਿਸੇ ਥਾਂ ਦੇ ਉੱਤੇ ਜਿੰਨਾ ਚਿਰ ਆਪਾਂ ਨਹੀਂ ਖਾਂਦੇ ਆਪਾਂ ਨੂੰ ਲੱਗਦਾ ਸ਼ਾਇਦ ਕੁਝ ਰਹਿ ਗਿਆ। ਸੋ ਇਸ ਤਰ੍ਹਾਂ ਲੰਗਰ ਜਿਹੜਾ ਉਹ ਬਾਈ ਹੋਰਾਂ ਵੱਲੋਂ ਜਲੇਬੀਆਂ ਦਾ ਲਾਇਆ ਹੋਇਆ। ਬਹੁਤ